ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਤੁਹਾਡੀ ਅੱਜ ਦੇ ਦਿਨ ਅਸੀਂ ਗੱਲਬਾਤ ਕਰਵਾਉਂਦੇ ਹਾਂ। ਪਟਿਆਲਾ ਸਟੂਡੀਓਜ਼ ਤੋਂ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ। ਬਲਤੇਜ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਉਹਨਾਂ ਨੂੰ ਕਾਲ ਕਰੋ 408 272 2500 4082722500। ਉਸ ਦੇ ਨਾਲ ਗੁਰਦੀਪ ਸਿੰਘ ਵਰਦੀ ਕਲੋਵਿਸ ਤੋਂ, ਸਤਨਾਮ ਸਿੰਘ ਗਿੱਲ ਸੈਲਮਾ ਤੋਂ, ਰਿਸ਼ਪਾਲ ਕੌਰ ਖੰਗੂੜਾ ਬੇਕਰਸਫੀਲਡ ਤੋਂ, ਸਰਬਜੀਤ ਸਿੰਘ ਛੋਕਰ ਟਰਲੋਕ ਤੋਂ, ਨਵਜੋਤ ਕੌਰ ਕਲੋਟੀ ਯੂਨੀਵਰਸਿਟੀ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ ਅਤੇ ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਰਾਹੁਲ ਗਾਂਧੀ ਨੇ ਜਿਹੜੇ ਖੁਦਕੁਸ਼ੀ ਕੀਤੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਹੋਰੀ ਇਸ ਵੇਲੇ ਪੰਜਾਬ ਦੇ ਵਿੱਚ ਨੇ ਜੀ, ਕੁਛ ਦਿਨਾਂ ਦੇ ਦੌਰੇ ਦੇ ਉੱਤੇ। ਦੂਸਰਾ ਦਿਨ ਸੀਗਾ ਅੱਜ ਵੀ, ਵੈਸੇ ਉਹ ਇੱਥੇ ਹੀ ਨੇ ਪੰਜਾਬ ਦੇ ਵਿੱਚ। ਔਰ ਉਹਨਾਂ ਨੇ ਜਿਹੜੇ ਵੱਖ-ਵੱਖ ਪਰਿਵਾਰ ਨੇ ਜਿਨ੍ਹਾਂ ਨੇ ਖੁਦਕੁਸ਼ੀ ਕੀਤੀ ਆ, ਉੱਥੇ ਉਹਨਾਂ ਨੇ ਜਾ ਕੇ ਇਹਨਾਂ ਪਰਿਵਾਰਾਂ ਦੇ ਨਾਲ ਮੁਲਾਕਾਤ ਜਿਹੜੀ ਆ ਜੀ ਉਹ ਕੀਤੀ ਆ। ਔਰ ਪਰਿਵਾਰਾਂ ਨੇ ਜੋ ਕਹਾਣੀਆਂ ਉਹਨਾਂ ਨੂੰ ਸੁਣਾਈਆਂ ਨੇ, ਉਹ ਬੜੇ ਲੂੰ ਕੰਢੇ ਖੜੇ ਕਰਨ ਵਾਲੀਆਂ ਨੇ ਜੀ। ਕੁਝ ਪਰਿਵਾਰਾਂ ਦੇ ਘਰਾਂ ਦੇ ਅੰਦਰ ਰੋਟੀ ਖਾਣ ਲਈ ਆਟਾ ਨਹੀਂ ਹੈਗਾ ਜੀ, ਕੱਪੜੇ ਧੋਣ ਵਾਸਤੇ ਸਾਬਣ ਨਹੀਂ ਹੈਗਾ। ਉਹਨਾਂ ਨੇ ਦੱਸਿਆ ਟਰੈਕਟਰ ਖਰਾਬ ਖੜਾ, ਜਦੋਂ ਨਰਮੇ ਦੀ ਫਸਲ ਸਾਰੀ ਤਬਾਹ ਹੋਈ ਵੇਖੀ ਜਿਹੜੇ ਖੇਤ ਦੇ ਮਾਲਕ ਨੇ, ਛੋਟੇ ਖੇਤ ਦੇ ਮਾਲਕ ਨੇ, ਤੇ ਉਹਨੇ ਖੁਦਕੁਸ਼ੀ ਜਿਹੜੀ ਸੀ ਉਹ ਕਰ ਲਈ। ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਰਾਹੁਲ ਗਾਂਧੀ ਹੋਰਾਂ ਨੂੰ ਸੁਣਾਈਆਂ ਗਈਆਂ ਨੇ। ਇਹ ਕਹਾਣੀਆਂ ਜਿਹੜੀਆਂ ਨੇ ਘਰ ਘਰ ਦੀਆਂ ਨੇ। ਇੱਥੇ ਹਰ ਰੋਜ਼ ਜਿਹੜੇ ਤਕਰੀਬਨ ਐਵਰੇਜ 2 ਕਿਸਾਨ ਜਿਹੜੇ ਨੇ ਉਹ ਅਜੇ ਵੀ ਖੁਦਕੁਸ਼ੀਆਂ ਕਰੀ ਜਾਂਦੇ ਨੇ। ਪਰ ਦੂਜੇ ਪਾਸੇ ਇਹ ਜਿਹੜਾ ਦੀ ਪ੍ਰਚਾਰ ਸਭ ਨੂੰ ਪਤਾ ਕਿ ਹੋ ਰਿਹਾ ਕਿ ਭਾਰਤ ਦਾ ਅਰਥਚਾਰਾ ਬੜਾ ਛੜੱਪੇ ਮਾਰਦਾ ਹੋਇਆ ਤੇਜ਼ੀ ਨਾਲ ਵੱਧ ਰਿਹਾ, ਇਹ ਚਾਈਨਾ ਤੋਂ ਅੱਗੇ ਚਲੇ ਜਾਣਾ। ਪਰ ਜਿਹੜੇ ਲੋਕ ਢਿੱਡ ਭਰਨ ਵਾਲੇ ਨੇ ਮੁਲਕ ਦੇ, ਉਹਨਾਂ ਵਿਚਾਰਿਆਂ ਦੇ ਢਿੱਡ ਖਾਲੀ ਨੇ, ਤੇ ਉਹ ਢਿੱਡ ਖੜਕਾਉਂਦੇ ਹੋਏ ਖੁਦਕੁਸ਼ੀਆਂ ਦੇ ਰਾਹ ਜਿਹੜਾ ਉਹ ਪਏ ਹੋਏ ਨੇ। ਬੇਸ਼ੱਕ ਰਾਹੁਲ ਗਾਂਧੀ ਹੋਰੀ ਇਸ ਵੇਲੇ ਵਿਰੋਧੀ ਧਿਰ ਦੇ ਵਿੱਚ ਜਿਹੜੀ ਪਾਰਟੀ ਉਹਦੇ ਵੱਲੋਂ ਨੇ, ਪਰ 10 ਸਾਲ ਤਾਂ ਰਾਜ ਕਰਕੇ ਉਹੀ ਗਏ ਨੇ। ਇਹ ਕੋਈ ਮਹੀਨੇ ਡੇਢ ਮਹੀਨੇ ਦੇ ਵਿੱਚ ਤਾਂ ਕਹਾਣੀ ਜਿਹੜੀ ਸਾਹਮਣੇ ਆ ਨਹੀਂ ਗਈ। ਕਿਸਾਨਾਂ ਦੀ ਤਰਾਸਦੀ ਦੇ ਵਾਸਤੇ ਕਾਂਗਰਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਰੀ ਨਹੀਂ ਕੀਤਾ ਜਾ ਸਕਦਾ। ਉਹਦੀਆਂ ਪਾਲਿਸੀਜ਼ ਵੀ ਕਿਸਾਨ ਪੱਖੀ ਕਦੀ ਵੀ ਨਹੀਂ ਰਹੀਆਂ। ਜੇ ਅੱਜ ਕੁਝ ਲੋਕ ਸੋਚਦੇ ਹੋਣ ਕਿ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਦੀ ਵਜ੍ਹਾ ਕਰਕੇ ਮੌਜੂਦਾ ਹਾਲਾਤ ਬਣੇ ਨੇ, ਇਹਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਉਹ ਕਾਂਗਰਸ ਦਾ ਵੀ ਹੈ। ਰਾਹੁਲ ਗਾਂਧੀ ਹੋਰਾਂ ਨੇ ਗੱਲਾਂ ਬਾਤਾਂ ਸੁਣੀਆਂ, ਇਹ ਵੀ ਕਿਹਾ ਜੀ ਕਿ ਇਹਨਾਂ ਮੁੱਦਿਆਂ ਨੂੰ ਉਹ ਥਾਂ ਥਾਂ ਦੇ ਉੱਤੇ ਉਭਾਰਨਗੇ। ਇਹਦਾ ਹੱਲ ਜਿਹੜਾ ਜੀ ਉਹ ਕੀ ਲੱਭਿਆ ਜਾਊਗਾ, ਇਹਦਾ ਕੋਈ ਜਵਾਬ ਜਿਹੜਾ ਉਹਨਾਂ ਨੇ ਨਹੀਂ ਦਿੱਤਾ। ਹਾਂ, ਇੰਨਾ ਜ਼ਰੂਰ ਆ ਕਿ ਜਿਹੜੇ ਕਾਂਗਰਸੀ ਨੇ ਵੱਡੇ ਢਿੱਡਾਂ ਵਾਲੇ, ਉਹ ਜ਼ਰੂਰ ਘਰਕਾਤੇ ਉਹਨਾਂ ਨੇ, ਕਿਉਂਕਿ ਰਾਹੁਲ ਗਾਂਧੀ ਦੀ ਫਿਟਨੈਸ ਜਿਹੜੀ ਹੈ ਜੀ ਉਹ ਹੈਗੀ ਆ। ਔਰ ਤੁਰ ਕੇ ਉਹ ਗਏ, ਕੋਈ 8-9 ਕਿਲੋਮੀਟਰ ਦਾ ਪੈਂਡਾ ਉਹਨਾਂ ਨੇ ਫਿਰ ਦੂਜੇ ਦਿਨ ਤੈਅ ਕੀਤਾ। ਤੇ ਜਿਹੜੇ ਬਹੁਤੇ ਲੀਡਰ ਸੀ ਉਹ ਭੱਜ ਕੇ ਗੱਡੀਆਂ ਦੇ ਵਿੱਚ ਚੜ੍ਹ ਜਾਂਦੇ, ਤੇ ਗਾਹ ਜਿੱਥੇ ਰਾਹੁਲ ਗਾਂਧੀ ਜੀ ਹੋਰਾਂ ਨੇ ਜਾਣਾ ਹੁੰਦਾ, ਮਗਰ ਉੱਥੋਂ ਤੱਕ ਗੱਡੀ ਜਿਹੜੀ ਲਿਜਾ ਕੇ ਉੱਥੇ ਉਤਰ ਕੇ ਫੋਟੋਆਂ ਖਿਚਾਉਣ ਲਈ ਫੇਰ ਨਾਲ ਤੁਰ ਪੈਂਦੇ ਜੀ। ਇਹ ਇੱਥੋਂ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ, ਉਹਨਾਂ ਦੇ ਨੇਤਾ ਨੇ ਜੀ, ਜਿਹੜੇ ਕਹਿੰਦੇ ਨੇ ਕਿ ਅਸੀਂ 20ਵੀਂ-21ਵੀਂ ਸਦੀ ਦੇ ਵਿੱਚ ਜਿਹੜਾ ਜੀ ਉਹ ਲੋਕਾਂ ਨੂੰ ਨਾਲ ਲੈ ਕੇ ਤੁਰਨਾ, ਪਰ ਖੁਦ ਤੁਰਨ ਜੋਗੇ ਨਹੀਂ ਰਹੇ। ਉਹਨਾਂ ਦੇ ਢਿੱਡ ਏਡੇ ਮੋਟੇ ਨੇ ਜੀ। ਤੇ ਅਗਲੀ ਗੱਲ ਕਰੀਏ, ਪੰਜਾਬ ਦੇ ਬਹੁਤੇ ਇਲਾਕੇ ਪੈਰਾ ਮਿਲਟਰੀ ਦੇ ਹਵਾਲੇ। ਪੰਥਕ ਸਰਕਾਰ ਪੰਥਕ ਇਕੱਠ ਤੋਂ ਘਬਰਾ ਗਈ ਹੈ ਜੀ। ਇਸ ਵੇਲੇ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਇਹ ਦੱਸਦੀਆਂ ਨੇ ਕਿ 25 ਕੰਪਨੀਆਂ ਜਿਹੜੀਆਂ ਨੇ ਉਹ ਪੈਰਾ ਮਿਲਟਰੀ ਫੋਰਸਿਸ ਦੀਆਂ ਇਸ ਵੇਲੇ ਸੱਦ ਲਈਆਂ ਗਈਆਂ ਨੇ ਪੰਜਾਬ ਦੇ ਵਿੱਚ। ਔਰ ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਜਿਹੜੀ ਆ ਉਹਨੂੰ ਕਾਇਮ ਰੱਖਣ ਦੇ ਨਾਂ ਥੱਲੇ ਇਹਨਾਂ ਪੈਰਾ ਮਿਲਟਰੀ ਫੋਰਸਿਸ ਨੂੰ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਕੇਂਦਰ ਦੀ ਸਰਕਾਰ ਤੋਂ, ਗ੍ਰਹਿ ਮੰਤਰਾਲੇ ਤੋਂ ਮੰਗਵਾ ਕੇ ਜਿਹੜਾ ਜੀ ਉਹ ਹਵਾਲੇ ਕੀਤਾ ਜਾ ਰਿਹਾ। ਮਾਝੇ ਦੇ ਵਿੱਚ ਜ਼ਿਆਦਾ ਜਿਹੜੀ ਹੈ ਜੀ ਇਹਨਾਂ ਦੀ ਜਿਹੜੀ ਹੈ ਜੀ ਤਾਇਨਾਤੀ ਕੀਤੀ ਜਾ ਰਹੀ ਆ। ਅੰਮ੍ਰਿਤਸਰ ਦੇ ਨੇੜੇ ਤੇੜੇ ਦੇ ਖੇਤਰਾਂ ਦੇ ਵਿੱਚ ਸ਼ਾਇਦ ਲੋਕਾਂ ਨੂੰ ਡਰਾਉਣ ਦੇ ਵਾਸਤੇ ਇਹਨਾਂ ਦੇ ਜਿਹੜੇ ਨੀਮ ਫੌਜੀ ਦਲ ਨੇ, ਇਹਨਾਂ ਦੀਆਂ ਟੁਕੜੀਆਂ ਜਿਹੜੀਆਂ ਨੇ ਉਹਨਾਂ ਦੇ ਮਾਰਚ ਵੀ ਕਰਵਾਏ ਜਿਹੜਾ ਜੀ ਉਹ ਜਾਣਗੇ।
ਜਿਹੜੇ ਅੰਮ੍ਰਿਤਸਰ ਦੇ ਨੇੜੇ ਤੇੜੇ ਦੇ ਏਰੀਏ ਦੇ ਵਿੱਚ 11 ਕੰਪਨੀਆਂ ਇਕੱਲੀਆਂ ਇੱਥੇ ਹੀ ਜਿਹੜੀਆਂ ਲਾਈਆਂ ਜਾਣਗੀਆਂ, 25 ਮੰਗਵਾਈਆਂ ਗਈਆਂ ਨੇ। ਪਹਿਲਾਂ ਵੀ ਜਿਹੜੀਆਂ ਦੀ ਕੁਝ ਕੰਪਨੀਆਂ ਇੱਥੇ ਹੈਗੀਆਂ ਨੇ। ਖੁਫੀਆ ਵਿੰਗ ਕਹਿੰਦਾ ਪੰਜਾਬ ਸਰਕਾਰ ਦੇ ਦੱਸਣ ਦੇ ਅਨੁਸਾਰ ਕਿ ਸਰਬੱਤ ਖਾਲਸਾ ਵਾਲੇ ਦਿਨ ਤੋਂ ਬਾਅਦ ਜਿਹੜਾ ਜੀ ਕਾਨੂੰਨ ਵਿਵਸਥਾ ਵਿਗੜ ਜਾਣ ਦਾ ਜਿਹੜਾ ਜੀ ਉਹ ਖਦਸ਼ਾ। ਹੁਣ ਕਾਨੂੰਨ ਵਿਵਸਥਾ ਦਾ ਪਿਛਲੇ 8-9 ਸਾਲਾਂ ਤੋਂ ਡੋਲੀ ਹੋਈ ਆ, ਤੋਂ ਇਹ ਇੱਕ ਦਿਨ ਦੇ ਵਿੱਚ 1 ਤਰੀਕ ਤੋਂ ਬਾਅਦ ਕਿਵੇਂ ਜਿਹੜੀ ਇਹਦੀ ਸਾਰੀ ਵਿਵਸਥਾ ਡੋਲ ਜਾਊਗੀ, ਇਹ ਸਰਕਾਰ ਦੇ ਸਦਕੇ ਜਾਈਏ ਖੁਫੀਆ ਵਿੰਗ ਦੇ, ਜਿਹਨੂੰ ਇਹ ਨਾ ਪਤਾ ਲੱਗਿਆ ਕਿ ਲੋਕ ਸੜਕਾਂ ਦੇ ਉੱਤੇ ਜਿਹੜਾ ਜੀ ਉਹ ਆ ਜਾਣਗੇ ਔਰ ਸੜਕਾਂ ਦੇ ਉੱਤੇ ਲੋਕ ਏਡੇ ਵੱਡੇ ਲੈਵਲ ਦੇ ਉੱਤੇ ਜਿਹੜਾ ਜੀ ਵਿਰੋਧ ਕਰ ਸਕਦੇ ਨੇ। ਉਹੀ ਖੁਫੀਆ ਵਿੰਗ ਹੁਣ ਕਹਿੰਦਾ 10 ਨਵੰਬਰ ਤੋਂ ਬਾਅਦ ਜਿਹੜਾ ਜੀ ਇੱਥੇ ਜਿਹੜਾ ਜੀ ਗੜਬੜ ਹੋ ਸਕਦੀ ਹੈ। ਇਹਦਾ ਮਤਲਬ ਇਹ ਹੈ ਜੀ ਕਿ ਇਹ ਜਿਹੜਾ ਪੰਥਕ ਇਕੱਠ ਹੈ ਉਹਨੂੰ ਤਾਰ ਪੀਟੋ ਕਰਨ ਦੇ ਸਾਰਾ ਕੁਝ ਜਿਹੜਾ ਜੀ ਇਹ ਕੀਤਾ ਜਾ ਰਿਹਾ। ਇਹਦੇ ਵਿੱਚ ਬਹੁਤ ਸਾਰੀਆਂ ਗ੍ਰਿਫਤਾਰੀਆਂ ਵੀ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜੀਆਂ ਜੀ ਉਹ ਹੋ ਸਕਦੀਆਂ ਨੇ। ਨੌਜਵਾਨਾਂ ਨੂੰ ਜਿਹੜਾ ਜੀ ਉਹ ਪਿੰਡਾਂ ਦੇ ਵਿੱਚੋਂ ਚੁੱਕਿਆ ਜਾ ਸਕਦਾ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਇਕੱਠ ਜਿਹੜਾ ਜੀ ਇਹਨੂੰ ਘਟਾਇਆ ਜਾ ਸਕੇ ਜੀ। ਜੀ ਤੇ ਸਰਬੱਤ ਖਾਲਸੇ ਨੂੰ ਲੈ ਕੇ ਜਿਹੜੀਆਂ ਕਈ ਪੰਥਕ ਜਥੇਬੰਦੀਆਂ ਉਹ ਆਮੋ ਸਾਹਮਣੇ ਨੇ। ਐਕਚੁਅਲੀ ਜੀ ਇਹ ਬੜਾ ਅਜੀਬੋ ਗਰੀਬ ਜਿਹਾ ਵਰਤਾਰਾ ਹੀ ਜਿਹੜਾ ਉਹ ਸ਼ੁਰੂ ਹੋ ਗਿਆ। ਇੱਦਾਂ ਦੀ ਆਸ ਨਹੀਂ ਸੀਗੀ ਜੀ ਕਿ ਇੱਦਾਂ ਤਾਰ ਪੀਡੋ ਜਿਹੜਾ ਜੀ ਇਹ ਕਰ ਦਿੱਤਾ ਜਾਊਗਾ। ਹੁਣ ਇੱਥੇ ਤਾਂ ਜਿਹੜੇ ਜੀ ਜਿਵੇਂ ਆਪਾਂ ਕੱਲ ਇਸ਼ਤਿਹਾਰਾਂ ਦਾ ਜ਼ਿਕਰ ਕੀਤਾ ਸੀਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ਼ਤਿਹਾਰ ਲਾਏ ਗਏ ਨੇ, ਜਿਹੜੇ ਅੱਜ ਇਸ਼ਤਿਹਾਰ ਲਾਏ ਗਏ ਨੇ ਜੀ ਇਹ ਜਿਹੜਾ ਜੀ ਪਟਨਾ ਸਾਹਿਬ ਦੇ ਵੱਲੋਂ ਲਾਏ ਗਏ ਨੇ ਪ੍ਰਬੰਧਕ ਕਮੇਟੀ ਦੇ ਵੱਲੋਂ। ਇਹਦੇ ਵਿੱਚ ਵੀ ਉਹੀ ਗੱਲ ਜਿਹੜੀ ਹੈ ਜੀ ਲਿਖੀ ਗਈ ਆ ਕਿ ਪੰਥ ਵਿਰੋਧੀ ਤਾਕਤਾਂ ਇੱਕ ਗਿਣੀ ਮਿੱਥੀ ਸਾਜ਼ਿਸ਼ ਅਧੀਨ ਅਕਾਲ ਤਖਤ ਸਾਹਿਬ ਜੋ ਕਿ ਕੌਮ ਦਾ ਸਰਵਉੱਚ ਤੇ ਪ੍ਰਭੂ ਸੱਤਾ ਦੇ ਕੇਂਦਰ ਵਜੋਂ ਸਤਿਕਾਰਿਆ ਜਾਂਦਾ, ਉਹਦੀ ਮਾਣ ਮਰਿਆਦਾ ਤੇ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਸਰਬੱਤ ਖਾਲਸਾ ਦੇ ਨਾਂ ਹੇਠ ਇਕੱਠ ਕਰਨ ਦੇ ਯਤਨਾਂ ਦੇ ਵਿੱਚ ਨੇ। ਏਦਾਂ ਦੀ ਜਿਹੜੀ ਹੈ ਜੀ ਗੁੰਮਰਾਹਕੁੰਨ ਭਾਸ਼ਾ ਵਰਤੀ ਗਈ ਆ। ਮੈਂ ਕੱਲ ਵੀ ਦੱਸਿਆ ਸੀਗਾ ਕਿ ਸਾਰੇ ਇਸ਼ਤਿਹਾਰ ਜਿਹੜੇ ਲੱਗਣਗੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ ਤੋਂ ਜਾਣੇ ਨੇ। ਇਹ ਕਿਹਾ ਗਿਆ ਜੀ ਕਿ ਵੱਖੋ ਵੱਖਰੇ ਜਿਹੜੇ ਲੋਕ ਨੇ ਉਹਨਾਂ ਨੂੰ ਸਾਹਮਣੇ ਲਿਆਓ, ਸਾਹਮਣੇ ਲਿਆ ਕੇ ਜਿਹੜਾ ਜੀ ਉਹਨਾਂ ਦੇ ਨਾਂ ਦੇ ਥੱਲੇ ਇਸ਼ਤਿਹਾਰ ਜਿਹੜੇ ਨੇ ਉਹ ਲਵਾਏ ਜਾਣ ਜੀ। ਔਰ ਐਕਚੁਅਲੀ ਜਿਹੜੇ ਇਹ ਇਸ਼ਤਿਹਾਰ ਨੇ ਤੇ ਵੱਖ-ਵੱਖ ਅਖਬਾਰਾਂ ਦੇ ਵਿੱਚ ਦਿੱਤੇ ਜਾ ਰਹੇ ਨੇ। ਉਧਰ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਉਹ ਇਸ ਵੇਲੇ ਪਾਟੋ ਧਾਰ ਨੇ ਇਸ ਮਸਲੇ ਦੇ ਉੱਤੇ। ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਹੋਰਾਂ ਨੇ ਤਾਂ ਸਿੱਧਾ ਜਿਹੜਾ ਜੀ ਉਹ ਵਿਰੋਧ ਕਰ ਦਿੱਤਾ। ਇਹ ਕਿਹਾ ਜੀ ਕਿ ਸਿਰਫ ਅਕਾਲ ਤਖਤ ਤੇ ਹੋਣਾ ਚਾਹੀਦਾ, ਇਸ ਕਰਕੇ ਉਹ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨਹੀਂ ਹੋਣਗੇ। ਜ਼ੋਰ ਇਸ ਗੱਲ ਦਾ ਜੀ ਕਿ 10 ਨਵੰਬਰ ਨੂੰ ਜਿਹੜਾ ਸਰਬੱਤ ਖਾਲਸਾ ਉਹਦਾ ਨਾਮ ਬਦਲਿਆ ਜਾਵੇ ਔਰ ਨਾਮ ਬਦਲਿਆ ਜਾਵੇ। ਕੁਝ ਜਥੇਬੰਦੀਆਂ ਇਹ ਵੀ ਕਹਿੰਦੀਆਂ ਨੇ ਕਿ ਇਹਦੀ ਤਰੀਕ ਜਿਹੜੀ ਹੈ ਜੀ ਉਹ ਅਗਾਂਹ ਪਾਈ ਜਾਵੇ। ਇਹਦੇ ਵਿੱਚ ਹਰਨਾਮ ਸਿੰਘ ਧੁੰਮਾ ਔਰ ਜਸਵੀਰ ਸਿੰਘ ਰੋਡੇ ਜਿਹੜੇ ਨੇ ਜੀ ਉਹ ਇਹਦੇ ਵਿਰੋਧ ਦੇ ਵਿੱਚ ਖੜੇ ਨੇ ਔਰ ਪੰਚ ਪ੍ਰਧਾਨੀ ਦਲ ਖਾਲਸਾ ਤੇ ਇਹਦੇ ਵਿੱਚ ਜਿਹੜੇ ਅਖੰਡ ਕੀਰਤਨੀਏ ਉਹ ਵੀ ਜਿਹੜੇ ਸ਼ਾਮਲ ਨੇ। ਉਹਨਾਂ ਨੇ ਤਾਂ ਮੁਕੰਮਲ ਤੌਰ ਦੇ ਉੱਤੇ ਕਹਿਤਾ ਕਿ ਉਹ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨਹੀਂ ਹੋਣਗੇ। ਜਿਹੜਾ ਸੰਤ ਸਮਾਜ ਹੈ ਉਹ ਵੀ ਇਹਦੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਇਹਦੇ ਵਾਸਤੇ ਵਿਚਾਰ ਕਰ ਸਕਦਾ ਜੇ ਇਹਦਾ ਨਾਮ ਜਿਹੜਾ ਜੀ ਉਹ ਬਦਲ ਦਿੱਤਾ ਜਾਵੇ। ਜਿਹੜੀ ਕੱਲ ਫਤਿਹਗੜ੍ਹ ਸਾਹਿਬ ਦੇ ਵਿੱਚ ਮੀਟਿੰਗ ਕੀਤੀ ਗਈ ਆ ਉਹਦੇ ਵਿੱਚ ਜਿਹੜੀਆਂ ਇਹ ਜਥੇਬੰਦੀਆਂ ਨੇ ਉਹਨਾਂ ਨੇ ਇਹ ਕਹਿ ਦਿੱਤਾ ਜੀ ਕਿ ਉਹ ਇਹਦੇ ਵਿੱਚ ਸ਼ਾਮਲ ਨਹੀਂ ਹੋਣਗੇ ਜੇ ਇਹਦਾ ਨਾਮ ਜਿਹੜਾ ਉਹ ਨਹੀਂ ਬਦਲਿਆ ਜਾਂਦਾ। ਉਹਨਾਂ ਨੇ ਕਿਹਾ ਕਿ ਇਹਦਾ ਨਾਮ ਪੰਥਕ ਕਨਵੈਨਸ਼ਨ ਜਾਂ ਪੰਥਕ ਇਕੱਠ ਰੱਖ ਲਿਆ ਜਾਵੇ ਤਾਂ ਉਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋ ਸਕਦੇ ਨੇ। ਹੁਣ ਵੇਖਣਾ ਇਹ ਹੋਊਗਾ ਕਿ ਲੋਕ ਜਿਹੜੇ ਨੇ ਉਹ ਇਹਨਾਂ ਜਥੇਬੰਦੀਆਂ ਦਾ ਸਾਥ ਦਿੰਦੇ ਨੇ ਜਿਹੜਾ ਵਿਰੋਧ ਕਰ ਰਹੇ ਜਾਂ ਫਿਰ ਉਹ ਇਕੱਠ ਵਜੋਂ ਉੱਥੇ ਜਾਂਦੇ ਨੇ। ਅਗਲੀ ਗੱਲ ਜਿਹੜੀ ਉੱਥੇ ਵੇਖਣ ਵਾਲੀ ਇਹ ਰਹੂਗੀ ਕਿ ਜੇ ਇਕੱਠ ਹੋ ਵੀ ਜਾਂਦਾ ਤਾਂ ਉਹਦੇ ਵਿੱਚ ਪ੍ਰੋਗਰਾਮ ਜਿਹੜਾ ਜੀ ਉਹ ਕਿਹੋ ਜਿਹਾ ਦਿੱਤਾ ਜਾਂਦਾ। ਜੇ ਪ੍ਰੋਗਰਾਮ ਪੱਖੋਂ ਵੀ ਜਿਹੜਾ ਜੀ ਇਹ ਪਛੜ ਗਿਆ ਤਾਂ ਇੱਕ ਗੱਲ ਜਿਹੜੀ ਹੈ ਜੀ ਪੱਕੀ ਆ ਕਿ ਫਿਰ ਅੱਗੋਂ ਜਿਹੜਾ ਜੀ ਉਹ ਲੋਕ ਇਹੋ ਜਿਹੇ ਇਕੱਠਾਂ ਤੋਂ ਵੀ ਕਿਨਾਰਾ ਜਿਹੜਾ ਜੀ ਉਹ ਕਰ ਲੈਣਗੇ। ਜੀ ਬਿਲਕੁਲ ਜੀ। ਬੜਾ ਅਹਿਮ ਜਿਹੜੇ ਮਸਲੇ ਚੱਲ ਰਹੇ ਨੇ ਤੇ ਇਸ ਜਿਹੜੀਆਂ ਹੁਣ 10 ਤਰੀਕ ਦੇ ਇਕੱਠ ਨੇ ਆਉਂਦੀ ਜਿਹੜੇ ਸਮੇਂ ਆ ਉਸ ਨੂੰ ਜਿਹੜੀ ਉਹਦੀ ਰੂਪ ਰੇਖਾ ਤੈਅ ਕਰਨੀ ਆ। ਅਗਲੀ ਗੱਲ ਕਰੀਏ, ਸਰਕਾਰ ਨੇ ਬੁੱਧੀਜੀਵੀ ਇਕੱਠ ਕੀਤਾ ਜੀ। ਇਹ ਵੀ ਇੱਕਦਮ ਜਿਹੜਾ ਜੀ ਪਤਾ ਨਹੀਂ ਸਰਕਾਰ ਨੂੰ ਕਿੱਥੋਂ ਚੇਤਾ ਆ ਗਿਆ ਜੀ। ਉਹਨਾਂ ਨੇ ਅਨੰਦਪੁਰ ਸਾਹਿਬ ਦੇ ਵਿੱਚ ਇਹ ਬੁੱਧੀਜੀਵੀ ਵਰਗ ਦਾ ਜਿਹੜਾ ਜੀ ਉਹ ਇਕੱਠ ਕੀਤਾ। ਇਹਦੇ ਵੈਸੇ ਤਾਂ ਬਹੁਤੇ
ਸਰਕਾਰ ਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਸਨ ਉਹੀ ਬੋਲਦੇ ਰਹੇ। ਇਹਦੀ ਸ਼ੁਰੂਆਤ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੱਕੜ ਹੋਰਾਂ ਨੇ ਕੀਤੀ। ਇਹਦੇ ਵਿੱਚ ਬਾਕੀ ਦਲਜੀਤ ਸਿੰਘ ਚੀਮਾ ਜਾਂ ਜਿਹੜੇ ਇਹਨਾਂ ਦੇ ਬਾਕੀ ਜਿਹੜੇ ਨੇਤਾ ਨੇ ਉਹ ਸੰਬੋਧਨ ਜਿਹੜੇ ਸੀ ਉਹ ਕਰਦੇ ਰਹੇ। ਚੰਦੂ ਮਾਜਰਾ ਹੋਰੀ ਤੇ ਬਾਕੀ ਜਿਹੜੇ ਸੀਗੇ ਜੀ ਉਹਨਾਂ ਨੇ ਇਹ ਕਿਹਾ ਜੀ ਕਿ ਮੌਜੂਦਾ ਜਿਹੜਾ ਘਟਨਾਕ੍ਰਮ ਹੈ, ਚੰਦੂ ਮਾਜਰਾ ਕਹਿੰਦਾ ਕਿ ਇਹਦੇ ਨਾਲ ਸਿੱਖ ਕੌਮ ਦੇ ਵਿੱਚ ਖਾਨਾ ਜੰਗੀ ਦੀ ਸਾਜ਼ਿਸ਼ ਜਿਹੜੀ ਉਹ ਹੈ ਔਰ ਇਸ ਕਰਕੇ ਸਾਰਾ ਕੁਝ ਜਿਹੜਾ ਉਹ ਸੱਦਿਆ ਜਾ ਰਿਹਾ। ਜਦੋਂ ਕਿ ਇਸ ਮੌਕੇ ਦੇ ਉੱਤੇ ਡਾਕਟਰ ਸੁਖਦਿਆਲ ਸਿੰਘ ਆ ਉਹਨਾਂ ਨੇ ਇਹ ਕਿਹਾ ਕਿ ਸਰਬੱਤ ਖਾਲਸਾ ਆਮ ਜਿਹੜੇ ਜਥੇਦਾਰ ਆਮ ਹਾਲਾਤ ਵਿੱਚ ਸਰਬੱਤ ਖਾਲਸਾ ਬੁਲਾ ਸਕਦੇ ਨੇ, ਪਰ ਸੰਕਟ ਦੇ ਟਾਈਮ ਦੇ ਉੱਤੇ ਹਾਲਾਤ ਦੇ ਦੌਰਾਨ ਪੰਥ ਦੇ ਵੱਲੋਂ ਪ੍ਰਵਾਨਿਤ ਜਥੇਬੰਦੀਆਂ ਸਰਬੱਤ ਖਾਲਸਾ ਸੱਦ ਸਕਦੀਆਂ ਨੇ। ਉਹਨਾਂ ਨੇ ਇਹ ਕਿਹਾ ਜੀ ਕਿ 10 ਨਵੰਬਰ ਨੂੰ ਸੱਦਿਆ ਜਾਣ ਵਾਲਾ ਇਕੱਠ ਸਰਬੱਤ ਖਾਲਸਾ ਨਹੀਂ ਹੈ। ਇਹਦੇ ਨਾਲ ਜਿਹੜੇ ਹਰਪਾਲ ਸਿੰਘ ਪੰਨੂ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਸੰਕਟ ਤੋਂ ਪਹਿਲਾਂ ਵੀ ਵਿਦਵਾਨਾਂ ਨੂੰ ਯਾਦ ਕਰਨਾ ਚਾਹੀਦਾ, ਉਦੋਂ ਬੁੱਧੀਜੀਵੀ ਵਰਗ ਜਿਹੜਾ ਜੀ ਇਹਨਾਂ ਨੂੰ ਕਿਉਂ ਨਹੀਂ ਯਾਦ ਆਉਂਦਾ। ਉਹਨਾਂ ਨੇ ਇਹ ਵੀ ਕਿਹਾ ਕਿ ਸਰਬੱਤ ਖਾਲਸਾ ਕਿਤੇ ਵੀ ਸੱਦਿਆ ਜਾ ਸਕਦਾ ਹੈ। ਉਹਨਾਂ ਨੇ ਇਹ ਵੀ ਨਾਲ ਮਿਸਾਲ ਦਿੱਤੀ ਕਿ ਅਨੰਦਪੁਰ ਸਾਹਿਬ ਵਿਖੇ ਸੁਰਜੀਤ ਸਿੰਘ ਬਰਨਾਲਾ ਹੋਰਾਂ ਨੇ ਸਰਬੱਤ ਖਾਲਸਾ ਸੱਦਿਆ ਸੀਗਾ ਔਰ ਉਹਨਾਂ ਨੇ ਮੌਜੂਦਾ ਸਥਿਤੀ ਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਉਹ ਸੰਗਤ ਤੋਂ ਔਰ ਪੰਜਾਬੀਆਂ ਤੋਂ ਜਿਹੜੀ ਹੈ ਜੀ ਮੁਆਫੀ ਮੰਗਣ ਕਿ ਉਹ ਜਿਹੜਾ ਇਹਨੂੰ ਸੰਭਾਲ ਨਹੀਂ ਸਕੇ। ਇੱਦਾਂ ਦੀਆਂ ਕੁਝ ਜਿਹੜੀਆਂ ਤੱਤੀਆਂ ਗੱਲਾਂ ਸੀਗੀਆਂ ਜੀ ਉਹਦੀ ਉਮੀਦ ਨਹੀਂ ਸੀਗੀ ਸਰਕਾਰੀ ਧਿਰ ਨੂੰ, ਪਰ ਉਹਨਾਂ ਨੂੰ ਸੁਣਨੀਆਂ ਇਸ ਕਰਕੇ ਪਈਆਂ ਕਿ ਮੌਜੂਦਾ ਹਾਲਾਤ ਦੇ ਵਿੱਚ ਉਹ ਫਸੇ ਬੜੇ ਬੁਰੇ ਤਰੀਕੇ ਦੇ ਨਾਲ ਹੋਏ ਨੇ ਜੀ। ਤੋ ਇਹ ਜਿਹੜਾ ਬੁੱਧੀਜੀਵੀ ਵਰਗ ਦਾ ਸੰਮੇਲਨ ਸੀਗਾ ਜੀ ਇਹਦੇ ਵਿੱਚ ਦੱਸਣ ਦੀ ਸਰਕਾਰ ਨੇ ਜਿਹੜੀ ਹੈ ਜੀ ਇਹ ਕੋਸ਼ਿਸ਼ ਕੀਤੀ ਕਿ ਇਹਦੇ ਵਿੱਚ ਜਿਹੜੇ ਬੁਲਾਰੇ ਬੋਲੇ ਉਹਨਾਂ ਨੇ ਸਰਬੱਤ ਖਾਲਸਾ ਸੱਦਣ ਵਾਲਿਆਂ ਨੂੰ ਪੰਥ ਦੇ ਦੋਖੀ ਜਿਹੜਾ ਜੀ ਉਹ ਕਰਾਰ ਦਿੱਤਾ। ਕਿਸੇ ਬੁੱਧੀਜੀਵ ਨੇ ਜਿਹੜਾ ਜੀ ਪੰਥ ਦੇ ਦੋਖੀ ਕਰਾਰ ਨਹੀਂ ਦਿੱਤਾ। ਜਿੰਨੀ ਇਹ ਮੀਟਿੰਗ ਹੋਈ ਹੈ ਸਾਰੀ ਰਿਪੋਰਟ ਹੈ ਇਹਦੇ ਵਿੱਚ ਜਿਨ੍ਹਾਂ ਨੇ ਹੈਂਡਲ ਕੀਤਾ ਇਹਨੂੰ ਉਹ ਚਾਹੇ ਅਵਤਾਰ ਸਿੰਘ ਮੱਕੜ ਹੋਰੀ ਹੋਣ, ਇਹਨੂੰ ਚਲਾਉਣ ਵਾਲੇ ਦਲਜੀਤ ਸਿੰਘ ਚੀਮਾ ਹੋਰੀ ਹੋਣ, ਇਹਦੇ ਵਿੱਚ ਬੋਲਣ ਵਾਲੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਰੀ ਹੋਣ, ਉਹਨਾਂ ਦੇ ਬਿਆਨਾਂ ਨੂੰ ਜਿਹੜਾ ਜੀ ਜੋੜ ਤਰੋੜ ਜਿਹੜਾ ਉਹ ਕਰਕੇ ਇਸ ਤਰੀਕੇ ਦੀ ਜਿਹੜੀ ਉਹ ਖਬਰ ਬਣਾ ਲਈ ਗਈ ਕਿ ਸਰਬੱਤ ਖਾਲਸਾ ਸੱਦਣ ਵਾਲੇ ਪੰਥ ਦੇ ਦੋਖੀ ਨੇ। ਪਰ ਬੁੱਧੀਜੀਵੀ ਵਰਗ ਨੇ ਕਿਸੇ ਜਗ੍ਹਾ ਦੇ ਉੱਤੇ ਇਹ ਨਹੀਂ ਕਿਹਾ ਜੀ ਕਿ ਉਹਨਾਂ ਨੇ ਗਲਤ ਕੀਤਾ। ਹਾਂ, ਨਾਮ ਦੇ ਉੱਤੇ ਥਾਂ ਦੇ ਉੱਤੇ ਜਿਹੜੀ ਹੈ ਜੀ ਉਹ ਬਹਿਸ ਜ਼ਰੂਰ ਹੁੰਦੀ ਰਹੀ। ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਹੁਣ ਸਰਕਾਰੀ ਮੁਲਾਜ਼ਮ ਵੀ ਘੇਰਿਆ ਕਰਨਗੇ ਮੰਤਰੀਆਂ ਨੂੰ ਇਸ ਵੇਲੇ ਜਿਹੜਾ ਜੀ ਸਾਰੀ ਜਗ੍ਹਾ ਦੇ ਉੱਤੇ ਜਿਵੇਂ ਸਰਕਾਰ ਜਿਹੜੀ ਆ ਉਹ ਘਿਰ ਰਹੀ ਹੈ। ਸੋ ਉਹਦੇ ਕਰਕੇ ਜਿਹੜਾ ਮੁਲਾਜ਼ਮ ਨੇ ਜੀ ਉਹਨਾਂ ਨੇ ਵੀ ਇਹ ਐਲਾਨ ਕਰਤਾ ਜੀ ਕਿ ਉਹ ਮੰਤਰੀਆਂ ਦਾ ਘਰਾਓ ਜਿਹੜਾ ਕਰਨਗੇ। 6ਵਾਂ ਤਨਖਾਹ ਕਮਿਸ਼ਨ ਸਥਾਪਿਤ ਨਾ ਕਰਨ ਕਰਕੇ ਜਿਹੜੇ ਮੁਲਾਜ਼ਮ ਵਰਗ ਹੈ ਉਹਦੇ ਵਿੱਚ ਬੁਰੇ ਤਰੀਕੇ ਨਾਲ ਇਸ ਵੇਲੇ ਰੋਸ ਹੈ ਔਰ ਇਹ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਨੇ ਬਾਦਲ ਸਰਕਾਰ ਦੇ ਵਿਰੁੱਧ ਇੱਕ ਪ੍ਰੋਗਰਾਮ ਉਲੀਕਿਆ ਜੀ। ਇਹਦਾ ਨਾਮ ਰੱਖਿਆ ਉਹਨਾਂ ਨੇ ਘੇਰਾ ਪਾਓ ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ 3 ਕੈਬਨਿਟ ਮੰਤਰੀਆਂ ਬਿਕਰਮ ਸਿੰਘ ਮਜੀਠੀਆ, ਪਰਮਿੰਦਰ ਸਿੰਘ ਢੀਂਡਸਾ ਤੇ ਦਲਜੀਤ ਸਿੰਘ ਚੀਮਾ ਦੇ ਘਰਾਂ ਨੂੰ ਘੇਰ ਲਓ। ਇਹ ਆਖਿਆ ਗਿਆ ਜੀ ਕਿ ਮੁੱਖ ਮੰਤਰੀ ਦੇ ਵੱਲੋਂ ਮੁਲਾਜ਼ਮ ਵਰਗ ਦੀਆਂ ਮੰਗਾਂ ਜਿਹੜੀਆਂ ਉਹ ਨਹੀਂ ਮੰਨੀਆਂ ਗਈਆਂ, ਜਿਹਦੇ ਕਰਕੇ ਉਹਨਾਂ ਦੇ ਵੱਲੋਂ ਇਹ ਘੇਰਾ ਜਿਹੜਾ ਜੀ ਉਹ ਪਾਇਆ ਜਾਊਗਾ। 16 ਦਸੰਬਰ ਨੂੰ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ਘੇਰੀ ਜਾਊਗੀ। 20 ਦਸੰਬਰ ਨੂੰ ਸੰਗਰੂਰ ਦੇ ਵਿੱਚ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸੇ ਦਾ ਘਰ ਘੇਰਿਆ ਜਾਊਗਾ ਤੇ 25 ਦਸੰਬਰ ਨੂੰ ਰੋਪੜ ਦੇ ਵਿੱਚ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਦਾ ਘਰ ਜਿਹੜਾ ਜੀ ਉਹ ਘੇਰਿਆ ਜਾਊਗਾ। ਇਹ ਜਿਹੜਾ ਮੁਲਾਜ਼ਮ ਵਰਗ ਹੈ ਜੀ ਉਹਨਾਂ ਨੇ ਮੀਟਿੰਗ ਕਰਕੇ ਗੱਲ ਆਖੀ ਹੈ ਜੀ ਕਿ ਇਹ ਜਿਹੜਾ ਪ੍ਰੋਗਰਾਮ ਹੈ ਘੇਰਾ ਪਾਓ, ਇਹ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਹੈ ਉਹ ਮੁਲਾਜ਼ਮਾਂ ਦਾ ਦੱਸਿਆ ਜਾਊਗਾ। ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਆਖੀ ਹੈ ਕਿ ਦਹਾਕਿਆਂ ਤੋਂ ਚੱਲ ਰਹੀਆਂ ਰਵਾਇਤਾਂ ਤੋੜ ਕੇ ਰਾਜ ਦੇ 8 ਲੱਖ ਦੇ ਕਰੀਬ ਜਿਹੜੇ ਮੁਲਾਜ਼ਮ ਤੇ ਪੈਨਸ਼ਨਰਾਂ ਨੂੰ ਕੇਂਦਰੀ ਤਨਖਾਹ ਕਮਿਸ਼ਨ ਦੇ ਨਾਲ ਜੋੜਨ ਦੀ ਸਾਜ਼ਿਸ਼ ਘੜੀ ਜਾ ਰਹੀ ਹੈ, ਜਿਹਨੂੰ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਜਿਹੜਾ ਜੀ ਉਹ ਨਹੀਂ ਕੀਤਾ ਜਾਊਗਾ। ਉਹਨਾਂ ਨੇ ਇਹ ਵੀ ਕਿਹਾ ਕਿ ਮਹਿੰਗਾਈ ਭੱਤੇ ਦੀ 6% ਦੀ ਕਿਸ਼ਤ ਜਿਹੜੀ ਹੈ ਜੀ ਉਹਦੇ 7 ਮਹੀਨੇ ਦਾ ਬਕਾਇਆ ਅਕਤੂਬਰ ਤੱਕ ਦੀ ਜਿਹੜੀ ਤਨਖਾਹ ਉਹਦੇ ਨਾਲ ਦੇਣ ਦਾ ਵਾਅਦਾ ਕੀਤਾ ਸੀਗਾ। ਉਹ ਕਹਿੰਦੇ ਨਾ ਤਾਂ ਸਾਨੂੰ ਮਹਿੰਗਾਈ ਭੱਤਾ ਮਿਲਿਆ ਨਾ ਤਨਖਾਹਾਂ ਹੀ ਮਿਲੀਆਂ। ਮਹਿੰਗਾਈ ਭੱਤਾ ਕੀ ਦੇਣਾ ਸੀਗਾ, ਸਰਕਾਰ ਤਨਖਾਹਾਂ ਵੀ ਰੋਕ ਕੇ ਬਹਿ ਗਈ, ਜਿਹਦੇ ਕਰਕੇ ਸਰਕਾਰ ਦੇ ਵਾਸਤੇ ਨਵੀਂ ਮੁਸੀਬਤ ਜਿਹੜੀ ਹੈ ਜੀ ਉਹ ਇਸ ਮਹੀਨੇ ਦੇ ਅੱਧ ਦੇ ਵਿੱਚ ਸ਼ੁਰੂ ਹੋਣ ਵਾਲੀ ਹੈ ਜੀ। ਅਤੇ ਅਗਲੀ ਗੱਲ ਕਰੀਏ ਛੋਟੇ ਰਾਜਨ ਤੋਂ ਪੁਲਿਸ ਦੁਆਰਾ ਪੁੱਛਗਿੱਛ ਜਾਰੀ। ਛੋਟਾ ਰਾਜਨ ਜਿਹੜਾ ਕਿ
ਪਿਛਲੇ ਦਿਨੀ ਇਹਨੂੰ ਬਾਲੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ ਜੀ। ਇੱਥੇ ਉਹਨੂੰ ਲਿਆ ਕੇ ਇੰਡੋਨੇਸ਼ੀਆ ਤੋਂ ਉਹਦੇ ਖਿਲਾਫ ਕਤਲ, ਫਰੌਤੀ, ਨਸ਼ਾ ਤਸਕਰੀ, ਦਿੱਲੀ ਤੇ ਮੁੰਬਈ ਤੋਂ 70 ਤੋਂ ਵੱਧ ਜਿਹੜੇ ਕੇਸ ਦਰਜ ਨੇ। ਉਹਨੂੰ ਜਿਹੜਾ ਇੱਥੇ ਲਿਆ ਕੇ ਹੁਣ ਜਿਹੜੀ ਆ ਜੀ ਉਹ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਉਹਨੂੰ CBI ਦੇ ਹੈੱਡਕੁਆਟਰ ਦੇ ਵਿੱਚ ਲਿਜਾਇਆ ਗਿਆ, ਜਿੱਥੇ ਉਹਦੇ ਸਵਾਲਾਂ ਦੀ ਝੜੀ ਜਿਹੜੀ ਸੀ ਉਹਦੇ ਉੱਤੇ ਲੱਗ ਗਈ। ਮਹਾਰਾਸ਼ਟਰ ਦੇ ਵਿੱਚ ਦਰਜ ਕੇਸਾਂ ਬਾਰੇ CBI ਦੇ ਵੱਲੋਂ ਜਾਂਚ ਸ਼ੁਰੂ ਕਰਨ ਤੱਕ ਰਾਜਨ ਜਿਹੜਾ ਜੀ, ਛੋਟਾ ਰਾਜਨ, ਉਹ ਦਿੱਲੀ ਪੁਲਿਸ ਦੇ ਹਿਰਾਸਤ ਦੇ ਵਿੱਚ ਰਹੂਗਾ। ਉਹਦੇ ਖਿਲਾਫ 6 ਕੇਸ ਦਰਜ ਨੇ ਦਿੱਲੀ ਦੇ ਵਿੱਚ। CBI ਦਾ ਜਿਹੜਾ ਬੁਲਾਰਾ ਉਹਨੇ ਕਿਹਾ ਕਿ ਛੋਟਾ ਰਾਜਨ ਦੀ ਸਿਹਤ ਠੀਕ ਠਾਕ ਹੈ, ਉਹਨੂੰ ਡਾਇਲਿਸਿਸ ਦੀ ਜ਼ਰੂਰਤ ਨਹੀਂ ਆ। ਪਹਿਲਾਂ ਇਹ ਕਿਹਾ ਗਿਆ ਸੀਗਾ ਕਿ ਉਹਦੀਆਂ ਕਿਡਨੀਜ਼ ਜਿਹੜੀਆਂ ਉਹ ਖਰਾਬ ਨੇ ਤੇ ਉਹਨੂੰ ਡਾਇਲਿਸਿਸ ਦੀ ਤੁਰੰਤ ਜਿਹੜੀ ਆ ਜੀ ਉਹ ਜ਼ਰੂਰਤ ਪਊਗੀ। ਕੁਝ ਖਬਰਾਂ ਇਹ ਵੀ ਆ ਗਈਆਂ ਸਨ ਕਿ ਉਹ ਡਾਇਲਿਸਿਸ ਕਰਾਉਣ ਦੀ ਖਾਤਰ ਹੀ, ਕਿਉਂਕਿ ਉਹਦੀਆਂ ਕਿਡਨੀਜ਼ ਖਰਾਬ ਹੋ ਗਈਆਂ ਨੇ, ਉਹਨੇ ਆਤਮ ਸਮਰਪਣ ਜਿਹੜਾ ਜੀ ਉਹ ਕੀਤਾ ਜੀ। ਛੋਟਾ ਰਾਜਨ ਨੂੰ ਜਿਹੜਾ ਆਪਣਾ ਅਸਲੀ ਨਾਮ ਜਿਹੜਾ ਜੀ ਉਹ ਦੱਸਣਾ ਮਹਿੰਗਾ ਪਿਆ, ਕਿਉਂਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਹਨੂੰ ਆਪਣੀ ਪਛਾਣ ਦੱਸਣ ਲਈ ਕਿਹਾ ਤੇ ਰਾਜਨ ਨੇ ਆਪਣਾ ਅਸਲੀ ਨਾਮ ਜਿਹੜਾ ਸੀਗਾ ਜੀ ਰਜਿੰਦਰ ਸਦਾਸ਼ਿਵ ਨਿਕਲ ਜੇ ਦੱਸਿਆ ਤੇ ਪਾਸਪੋਰਟ ਦੇ ਵਿੱਚ ਦਰਜ ਨਾਮ ਮੋਹਨ ਕੁਮਾਰ ਹੋਣ ਤੋਂ ਜਿਹੜਾ ਨਾ ਕਰਤੀ, ਔਰ ਇਹਦੇ ਕਰਕੇ ਉਹ ਜਿਹੜਾ ਜੀ ਉੱਥੇ ਫਸ ਗਿਆ। ਇਹ ਵੀ ਪਤਾ ਲੱਗਾ ਜੀ ਕਿ ਛੋਟਾ ਰਾਜਨ ਨੇ ਕੁਝ ਉਹਨਾਂ ਪੁਲਿਸ ਆਫੀਸਰਸ ਦੇ ਨਾਮ ਦੱਸਿਆ ਜਿਹੜੇ ਮਹਾਰਾਸ਼ਟਰ ਦੀ ਪੁਲਿਸ ਦੇ ਵਿੱਚ ਜਾਂ ਰਿਟਾਇਰ ਹੋ ਗਏ ਤੇ ਜਾਂ ਅਜੇ ਵੀ ਹੈਗੇ ਨੇ, ਜਿਹੜੇ ਕਿ ਦਾਊਦ ਇਬਰਾਹਿਮ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਰਹਿੰਦਾ, ਉਹਦੀ ਮਦਦ ਕਰਦੇ ਰਹੇ ਨੇ ਤੇ ਅੱਜ ਵੀ ਜਿਹੜੀ ਹੈ ਜੀ ਉਹਦੀ ਮਦਦ ਕਰ ਰਹੇ ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਉਹ ਵੀ ਬੋਲੇ ਸਹਿਣਸ਼ੀਲਤਾ ਦੇ ਉੱਤੇ। ਬਿਲਕੁਲ ਜੀ। ਹੁਣ ਤਾਂ ਵੈਸੇ ਇਸ ਪੱਖੋਂ ਮੋਦੀ ਹੋਣੀ ਜਿਹੜੇ ਜੀ ਉਹ ਹੱਦਾਂ ਲੰਘ ਗਏ। ਜਿਨ੍ਹਾਂ ਨੂੰ ਉਹ ਮਨਮੋਹਨ ਸਿੰਘ ਕਹਿੰਦੇ ਸੀਗੇ, ਉਹ ਵੀ ਇਸ ਮੁੱਦੇ ਦੇ ਉੱਤੇ ਜਿਹੜਾ ਜੀ ਉਹ ਬੋਲੇ ਨੇ। ਉਹਨਾਂ ਨੇ ਦੇਸ਼ 'ਚ ਪਸਰੇ ਇੰਟੋਲਰੈਂਸ ਮੁੱਦੇ ਦੇ ਉੱਤੇ ਜਾਰੀ ਬਹਿਸ ਦੇ ਵਿੱਚ ਹਿੱਸਾ ਲੈਂਦਿਆਂ ਜਾਂ ਇਹਦੇ ਵਿੱਚ ਜਿਹੜਾ ਜੀ ਅਗਲਾ ਇਹਦੀ ਜਿਹੜੀ ਕੜੀ ਸੀ ਉਹ ਸ਼ੁਰੂ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਦੇਸ਼ ਦੇ ਵਿੱਚ ਇਹੋ ਜਿਹਾ ਹੀ ਮਾਹੌਲ ਜਾਰੀ ਰਿਹਾ ਤਾਂ ਦੇਸ਼ ਦੀ ਆਰਥਿਕ ਤਰੱਕੀ ਰੁਕ ਜਾਊਗੀ। ਉਹਨਾਂ ਕਿਹਾ ਕਿ ਕੁਝ ਹਿੰਸਕ ਅੱਤਵਾਦੀ ਧੜਿਆਂ ਦੇ ਵੱਲੋਂ ਵਿਚਾਰਾਂ ਦੀ ਆਜ਼ਾਦੀ ਦੇ ਹੱਕ ਦੀ ਖੁੱਲੀ ਉਲੰਘਣਾ ਜਿਹੜੀ ਉਹ ਕੀਤੀ ਜਾ ਰਹੀ ਹੈ, ਇਹਦੇ ਨਾਲ ਕੋਈ ਵੀ ਸਿਆਣਾ ਬੰਦਾ ਜਿਹੜਾ ਉਹ ਸਹਿਮਤੀ ਪ੍ਰਗਟ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਦੇਸ਼ ਦੇ ਉੱਤੇ ਅੰਦਰੂਨੀ ਹਮਲਾ, ਉਹਨਾਂ ਸਹਿਮਤੀ ਕਰਕੇ ਲੋਕਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਕਰਕੇ ਹੋਏ ਕਤਲਾਂ ਬਾਬਤ ਡੂੰਘੀ ਚਿੰਤਾ ਜਿਹੜੀ ਉਹ ਪ੍ਰਗਟ ਕੀਤੀ ਹੈ। ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਕਿਹਾ ਕਿ ਅੰਦਰੂਨੀ ਤੇ ਵਿਦੇਸ਼ੀ ਨਿਵੇਸ਼ ਦੇ ਵਾਸਤੇ ਸਖਤ ਮਿਹਨਤ ਕਰ ਰਹੀ ਸਰਕਾਰ ਨੂੰ ਉਹਨਾਂ ਨੇ ਚੌਕਸ ਕੀਤਾ ਹੈ ਕਿ ਸੰਘਰਸ਼ ਦੇ ਮਾਹੌਲ ਦੇ ਵਿਚਕਾਰ ਇੱਥੇ ਇਨਵੈਸਟਮੈਂਟ ਆਉਣੀ ਰੁਕ ਸਕਦੀ ਹੈ ਤੇ ਆਜ਼ਾਦੀ ਤੋਂ ਬਿਨਾਂ ਮੁਕਤ ਬਾਜ਼ਾਰ ਨਹੀਂ ਹੋ ਸਕਦਾ। ਉਹਨਾਂ ਨੇ ਜੇ ਏਕਤਾ ਨਹੀਂ ਹੋਊਗੀ ਤੇ ਵੰਨ ਸੁਵੰਨਤਾ, ਧਰਮ ਨਿਰਪੱਖਤਾ ਤੇ ਬਹੁਵਾਦ ਪ੍ਰਤੀ ਮਾਨ ਜਿਹੜਾ ਜੀ ਉਹ ਨਹੀਂ ਹੋਊਗਾ ਔਰ ਗਣਤੰਤਰ ਦੇ ਸਾਹਮਣੇ ਇਹ ਖਤਰਾ ਜਿਹੜਾ ਜੀ ਉਹ ਹੋ ਸਕਦਾ ਹੈ। ਜਿਹੜੇ ਨਰਿੰਦਰ ਮੋਦੀ ਹੋਰੀ ਨੇ ਉਹ ਇਸ ਮੁੱਦੇ ਦੇ ਉੱਤੇ ਆਪਣੀ ਜ਼ੁਬਾਨ ਜਿਹੜੀ ਆ ਜੀ ਉਹ ਨਹੀਂ ਖੋਲ ਰਹੇ। ਸ਼ਾਇਦ ਹੁਣ ਉਹਨਾਂ ਦੇ ਉੱਤੇ ਪ੍ਰੈਸ਼ਰ ਪਊਗਾ ਕਿ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੀ ਉਹ ਬੋਲਦੇ ਹੀ ਨਹੀਂ ਗਏ, ਹੁਣ ਤਾਂ ਜਦੋਂ ਉਹ ਬੋਲ ਪਏ ਨੇ ਹੁਣ ਤਾਂ ਕੁਝ ਬੋਲੋ ਜੀ। ਜੀ 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 ਬਿਲਕੁਲ। ਮੈਨੂੰ ਲੱਗਦਾ ਜੀ ਸ਼ਾਇਦ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਨੇ ਸਹੁੰ ਖਾਧੀ ਹੈ ਕਿਸੇ ਵੀ ਇਸ਼ੂ 'ਤੇ ਕਦੀ ਵੀ ਨਹੀਂ ਬੋਲਣਾ, ਚਾਹੇ ਜਿਹੜਾ ਮਰਜ਼ੀ ਆ ਜਾਵੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਅਕਾਲੀ ਦਲ ਦੀ ਮਾਨਤਾ ਦੇ ਬਾਰੇ ਜਿਹੜਾ ਅਦਾਲਤ ਦਾ ਫੈਸਲਾ ਰਾਖਵਾਂ। ਐਕਚੁਅਲੀ ਇਹ ਬੜਾ ਚਿਰਾਂ ਤੋਂ ਉਡੀਕਿਆ ਜਾ ਰਿਹਾ ਜੀ ਫੈਸਲਾ। ਜਿਹੜਾ ਇੱਕ ਪਟੀਸ਼ਨਰ ਹੈ ਉਹਨੇ ਸ਼੍ਰੋਮਣੀ ਅਕਾਲੀ ਦਲ ਦੇ 2 ਸੰਵਿਧਾਨ ਹੋਣ ਦਾ ਜਿਹੜਾ ਨੁਕਤਾ ਉਭਾਰਿਆ ਸੀਗਾ ਜੀ, ਉਹਦਾ ਫੈਸਲਾ ਹੁਣ ਆਉਣ ਵਾਲਾ ਹੈ। ਪਟੀਸ਼ਨ ਦੇ ਵਿੱਚ ਇਹ ਕਿਹਾ ਸੀਗਾ ਕਿ ਅਕਾਲੀ ਦਲ ਬਤੌਰ ਇੱਕ ਧਾਰਮਿਕ ਪਾਰਟੀ ਇੱਕ ਪਾਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਬਾਲਕ ਸਿੰਘ ਤੇ ਸਿੰਘਣੀਆਂ ਨੂੰ ਚੋਣਾਂ ਲੜਾਉਣ ਦੀ ਗੱਲ ਕਰਦਾ, ਦੂਜੇ ਪਾਸੇ ਬਤੌਰ ਸਿਆਸੀ ਪਾਰਟੀ ਸਾਰੇ ਵਰਗਾਂ ਦੇ ਨਾਲ ਜਿਹੜੀਆਂ ਰਾਜਨੀਤਿਕ ਚੋਣਾਂ ਲੜਦਾ। ਬਲਵੰਤ ਸਿੰਘ ਖੇੜਾ ਦੇ ਵੱਲੋਂ ਦਾਖਲ ਕੀਤੀ ਗਈ ਸੀ ਇਹ ਪਟੀਸ਼ਨ। ਉਹਨੇ ਅਦਾਲਤ ਨੂੰ ਦੱਸਿਆ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਗਲਤ ਤੱਥਾਂ ਦੇ ਆਧਾਰ ਤੇ ਚੋਣ ਕਮਿਸ਼ਨ ਤੋਂ ਸਿਆਸੀ ਪਾਰਟੀ ਵਜੋਂ ਮਾਨਤਾ ਹਾਸਲ ਕੀਤੀ ਹੈ। ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਕਿ ਜੇ ਕਿਸੇ ਪਾਰਟੀ ਨੇ ਨਿਯਮਾਂ ਦੀ ਉਲੰਘਣਾ ਕਰਕੇ ਮਾਨਤਾ ਹਾਸਲ ਕੀਤੀ ਹੈ ਤਾਂ ਚੋਣ ਕਮਿਸ਼ਨ ਉਹਦੀ ਮਾਨਤਾ ਰੱਦ ਕਰ ਸਕਦਾ ਹੈ। ਔਰ ਦਿੱਲੀ ਹਾਈ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਕਰਨ ਦੀ ਮੰਗ ਬਾਬਤ ਜਿਹੜੀ ਇਹ ਜਨਹਿਤ ਪਟੀਸ਼ਨ ਸੀ ਇਹਦੇ ਉੱਤੇ ਆਪਣਾ ਫੈਸਲਾ ਰਾਖਵਾਂ ਜਿਹੜਾ ਜੀ ਉਹ ਰੱਖ ਰਿਹਾ। ਇਹ ਸਾਲ 2010 ਦੇ ਵਿੱਚ ਬਲਵੰਤ ਸਿੰਘ ਖੇੜਾ ਨੇ ਜਿਹੜਾ ਭਾਰਤੀ ਚੋਣ ਕਮਿਸ਼ਨ ਤੇ ਬਾਕੀਆਂ ਨੂੰ ਜਿਹੜਾ ਸੀ ਇਸ ਪਟੀਸ਼ਨ ਦੇ ਵਿੱਚ ਘੜੀਸਿਆ ਸੀਗਾ ਜੀ। ਇਸ ਅਹਿਮ ਕੇਸ ਦੀ ਸੁਣਵਾਈ ਦੇ ਦੌਰਾਨ ਜਿਹੜੇ ਪਟੀਸ਼ਨਰ ਦੇ ਵੱਲੋਂ ਐਡਵੋਕੇਟ ਪ੍ਰਸ਼ਾਂਤ ਭੂਸ਼ਣ
ਤੇ ਐਡਵੋਕੇਟ ਇੰਦਰਾ ਉਨਿਆਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੀਨੀਅਰ ਐਡਵੋਕੇਟ ਸ਼ੈਟੀ ਜਿਹੜਾ ਦੀ ਉਹ ਪੇਸ਼ ਹੁੰਦੇ ਰਹੇ ਨੇ। ਇਹਦੀ ਬਹਿਸ ਜਿਹੜੀ ਹੈ ਜੀ ਉਹ ਨਿਬੇੜ ਲਈ ਗਈ ਆ। ਪਟੀਸ਼ਨ ਦੇ ਵਿੱਚ ਦੋਸ਼ ਐਕਟ 1951 ਦੀ ਧਾਰਾ 29A ਦੇ ਤਹਿਤ ਇੱਕ ਸਿਆਸੀ ਪਾਰਟੀ ਲਈ ਧਰਮ ਨਿਰਪੱਖ ਹੋਣ ਬਾਰੇ ਲਾਜ਼ਮੀ ਕੀਤੀ ਗਈ ਸ਼ਰਤ ਜਿਹੜੀ ਉਹ ਪੂਰੀ ਨਹੀਂ ਕੀਤੀ। ਇਸ ਜਿਹੜੀ ਬਹਿਸ ਚੱਲੀ ਹੈ ਜੀ ਇਹਦੇ ਵਿੱਚ ਅਕਾਲੀ ਦਲ ਦੇ ਵਕੀਲ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਐਡਵੋਕੇਟ ਪ੍ਰਸ਼ਾਂਤ ਭੂਸ਼ਣ ਦੇ ਸਿਆਸੀ ਹਿੱਤਾਂ ਦਾ ਜਿਹੜਾ ਉਹ ਜ਼ਿਕਰ ਕੀਤਾ ਗਿਆ। ਇਹ ਬੜਾ ਅਹਿਮ ਜਿਹੜਾ ਜੀ ਉਹ ਫੈਸਲਾ ਹੈ। ਹੁਣ ਜਿਹੜਾ ਜੀ ਫੈਸਲਾ ਇਹ ਰਾਖਵਾ ਰੱਖ ਲਿਆ ਦਿੱਲੀ ਹਾਈ ਕੋਰਟ ਨੇ। ਦੇਖਦੇ ਆ ਇਹਦੇ ਉੱਤੇ ਫੈਸਲਾ ਕੀ ਆਉਂਦਾ ਹੈ। ਜਿਹੜੀ ਪਟੀਸ਼ਨ ਹੈ ਐਕਚੁਅਲੀ ਜਿਹੜੇ ਉਹਦੇ ਵਿੱਚ ਉਹਨੇ ਤੱਥ ਪੇਸ਼ ਕੀਤੇ ਨੇ ਉਹਦੇ ਉੱਤੇ ਅਕਾਲੀ ਦਲ ਬਹੁਤ ਬੁਰੇ ਤਰੀਕੇ ਦੇ ਨਾਲ ਘਿਰ ਸਕਦਾ ਹੈ। ਉਹਦੀ ਮਾਨਤਾ ਜਿਹੜੀ ਰੱਦ ਕਰਨ ਦੇ ਵਾਸਤੇ ਜਿਹੜੀ ਹੈ ਜੀ ਉਹ ਚੋਣ ਕਮਿਸ਼ਨ ਨੂੰ ਹਦਾਇਤਾਂ ਦਿੱਤੀਆਂ ਜਾ ਸਕਦੀਆਂ ਨੇ। ਹਾਲਾਂਕਿ ਅਕਾਲੀ ਦਲ ਦੇ ਕੋਲੇ ਰਿਵਿਊ ਪਟੀਸ਼ਨ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਵਾਲਾ ਜਿਹੜਾ ਜੀ ਅਜੇ ਰਾਹ ਬਾਕੀ ਬਚਦਾ। ਪਰ ਇੰਨਾ ਜ਼ਰੂਰ ਹੈ ਜੀ ਕਿ ਇਹਦੇ ਨਾਲ ਇੱਕ ਝਟਕਾ ਜਿਹੜਾ ਜੀ ਉਹ ਅਕਾਲੀ ਦਲ ਨੂੰ ਲੱਗ ਸਕਦਾ। ਬਾਕੀ ਫੈਸਲਾ ਆਉਣ ਦੇ ਉੱਤੇ ਛੇਤੀ ਜਿਹੜਾ ਜੀ ਇਹਦਾ ਪਤਾ ਲੱਗ ਜੂਗਾ। ਜੀ 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 ਤੇ ਅਗਲੀ ਜੇ ਗੱਲ ਕਰੀਏ ਸੁਖਬੀਰ ਬਾਦਲ ਨੂੰ ਦਿੱਲੀ ਸੱਦਣਗੇ ਅਮਿਤ ਸ਼ਾਹ। ਐਕਚੁਅਲੀ ਜੀ ਇਹਦਾ ਰੀਜ਼ਨ ਜਿਹੜਾ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਹਰਿਆਣੇ ਦੇ ਵਿੱਚ ਜਾ ਕੇ ਜਿਹੜੀ ਬਿਆਨਬਾਜ਼ੀ ਕੀਤੀ ਸੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇੱਥੇ ਇਨੈਲੋ ਦੇ ਸਮਾਗਮ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਹਰਿਆਣੇ ਦੇ ਵਿੱਚ 11 ਸਾਲ ਤੋਂ ਕੋਈ ਸਰਕਾਰ ਨਾਂ ਦੀ ਚੀਜ਼ ਨਹੀਂ ਹੈਗੀ। 10 ਸਾਲ ਤੱਕ ਕਾਂਗਰਸ ਦੇ ਇੱਕ ਉਹਨਾਂ ਨੇ ਜਮਾਂ ਨਾਲ ਕੀਤਾ ਸੀਗਾ ਭਾਰਤੀ ਜਨਤਾ ਪਾਰਟੀ ਦਾ ਜੀ। ਇਹਨੂੰ ਲੈ ਕੇ ਜਿਹੜੇ ਹਰਿਆਣੇ ਦੇ ਭਾਰਤੀ ਜਨਤਾ ਪਾਰਟੀ ਵਾਲੇ ਨੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੀ ਸ਼ਿਕਾਇਤ ਜਿਹੜੀ ਹੈ ਜੀ ਉਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੇ ਕੋਲੇ ਕੀਤੀ ਆ। ਇਹ ਪਤਾ ਲੱਗਾ ਜੀ ਕਿ ਭਾਰਤੀ ਜਨਤਾ ਪਾਰਟੀ ਤੇ ਅਮਿਤ ਸ਼ਾਹ ਜਿਹੜੀ ਹੈ ਜੀ ਉਹ ਡਾਢੀ ਔਖੀ ਆ ਸੁਖਬੀਰ ਸਿੰਘ ਬਾਦਲ ਹੋਰਾਂ ਤੋਂ। ਤੇ ਦੀਵਾਲੀ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਦਿੱਲੀ ਜਿਹੜਾ ਜੀ ਉਹ ਸੱਦਿਆ ਜਾ ਸਕਦਾ ਹੈ ਕਿ ਇਹਦੇ ਸੰਬੰਧੀ ਉਹ ਸਪਸ਼ਟੀਕਰਨ ਜਿਹੜਾ ਜੀ ਉਹ ਦੇਣ। ਜੀ ਜੀ ਅਕਾਲੀ ਦਲ ਪਿਛਲੇ 25 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਭਿਆਲੀ ਪਾ ਕੇ ਤੁਰਿਆ ਫਿਰਦਾ। ਇੱਥੇ ਪੰਜਾਬ ਦੇ ਵਿੱਚ ਉਹਨਾਂ ਦੀ ਸਾਂਝ ਹੈ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਸੀਗਾ ਸਾਡੀ ਸਾਂਝ ਸਿਰਫ ਪੰਜਾਬ ਤੱਕ ਸੀਮਤ ਹੈ, ਉਦੋਂ ਬਾਹਰ ਅਸੀਂ ਜੋ ਮਰਜ਼ੀ ਬੋਲ ਸਕਦੇ ਆ। ਸ਼ਾਇਦ ਕਿਤੇ ਪਤਾ ਨਹੀਂ ਲੋੜ ਦੇ ਵਿੱਚ ਹੀ ਕਹਿ ਲਓ ਸੁਖਬੀਰ ਸਿੰਘ ਬਾਦਲ ਹੋਰੀ ਭੁੱਲ ਗਏ ਕਿ ਦਿੱਲੀ ਦੇ ਵਿੱਚ ਉਹਨਾਂ ਦੀ ਪਤਨੀ ਕੇਂਦਰ ਦੇ ਵਿੱਚ ਮੰਤਰੀ ਹੈ। ਜੇ ਸਿਰਫ ਪੰਜਾਬ ਭਾਜਪਾ ਦੀ ਸਾਂਝ ਕਰਕੇ ਹੀ ਹੈ ਇੱਥੇ ਤਾਂ ਫਿਰ ਦਿੱਲੀ ਦੇ ਵਿੱਚ ਉਹ ਕਾਹਦੇ ਲਈ ਮੰਤਰੀ ਜਿਹੜੇ ਉਹ ਬਣੇ ਬੈਠੇ ਨੇ ਜੀ। ਹੁਣ ਉਹਨਾਂ ਦੇ ਵਾਸਤੇ ਥੋੜਾ ਇਹ ਔਖਾ ਹੋ ਜਾਊਗਾ ਜੇ ਤਾਂ ਉਹ ਭਾਰਤੀ ਜਨਤਾ ਪਾਰਟੀ ਦੇ ਉੱਥੇ ਜਾ ਕੇ ਦਮ ਭਰ ਦਿੰਦੇ ਨੇ ਕਿ ਅਸੀਂ ਉਹਨਾਂ ਦੇ ਨਾਲ ਤੇ ਫਿਰ ਜਿਹੜੀ ਇਨੈਲੋ ਨਾਲ ਸਾਂਝ ਟੁੱਟ ਸਕਦੀ ਹੈ। ਤੇ ਜੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਇਨੈਲੋ ਦੇ ਨਾਲ ਖੜੇ ਹਾਂ ਫਿਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹਨਾਂ ਦੇ ਨਾਲ ਸਾਂਝ ਤੋੜ ਸਕਦੀ ਹੈ। ਇੱਕ ਪੰਜਾਬੀ ਦੀ ਕਹਾਵਤ ਹੈ ਕਿ ਸੱਪ ਦੇ ਮੂੰਹ ਚ ਕੋੜ ਕਿਰਲੀ, ਖਾਂਦਾ ਤਾਂ ਕੋੜ ਹੈ, ਛੱਡਦਾ ਤਾਂ ਸਰਾਪ ਹੈ। ਜੀ 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 ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ, ਤੁਸੀਂ ਇਹਨਾਂ ਖਬਰਾਂ ਬਾਰੇ ਸਾਨੂੰ ਇਹ ਜਾਣਕਾਰੀ ਦਿੱਤੀ। ਤੇ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਉਹਦਾ ਤੁਸਾਂ ਲਈ ਖੁੱਲ੍ਹ ਹੈ ਫੁੱਲ ਮਿੱਤਰ, ਕਰਿਓ ਮਰਜ਼ੀ ਦੇ ਪੇਸ਼ ਵਿਚਾਰ ਬੇਲੀ। ਉਹਦਾ ਤੁਸਾਂ ਲਈ ਖੁੱਲ੍ਹ ਹੈ ਫੁੱਲ ਮਿੱਤਰ, ਕਰਿਓ ਮਰਜ਼ੀ ਦੇ ਪੇਸ਼ ਵਿਚਾਰ ਬੇਲੀ। ਫੁੱਲਾਂ ਭੌਰਿਆਂ ਦੇ ਸੋਹਲੇ ਗਾਈ ਜਾਇਓ, ਲਾਇਓ ਸਾਵਣ ਦੇ ਕਵੀ ਦਰਬਾਰ ਬੇਲੀ। ਜੀ ਦਿਸਦੀ ਹੋਵੇ ਜਨੂਨ ਦੀ ਕਾਂਗ ਕਿੱਧਰੇ, ਵਗੀ ਜਾਣ ਦਿਓ ਧੁੰਦ ਗਵਾਰ ਬੇਲੀ। ਇੰਨਾ ਸੌਖਾ ਨਹੀਂ ਵੇਖ ਕੇ ਚੁੱਪ ਰਹਿਣਾ, ਕਿੱਦਾਂ ਲਈਏ ਜ਼ਮੀਰਾਂ ਹੀ ਮਾਰ ਬੇਲੀ। ਜੀ ਜਦ ਵੀ ਤੋੜਿਆ ਮੌਨ ਤਾਂ ਸਮਝ ਲੈਣਾ, ਖੁੱਲਣ ਵਾਲਾ ਕੋਈ ਨਵਾਂ ਫਰੰਟ ਬੇਲੀ। ਜੀ ਜਦ ਵੀ ਤੋੜਿਆ ਮੌਨ ਤਾਂ ਸਮਝ ਲੈਣਾ, ਖੁੱਲਣ ਵਾਲਾ ਕੋਈ ਨਵਾਂ ਫਰੰਟ ਬੇਲੀ। ਫੱਟਾ ਦੇਸ਼ ਧਰੋ ਦਾ ਜਾਊ ਲਾਇਆ, ਕਿਹਾ ਦੁਸ਼ਮਣ ਦਾ ਜਾਊ ਏਜੰਟ ਬੇਲੀ। ਜੀ 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 ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਆ ਕੇ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਇਹ ਜਾਣਕਾਰੀਆਂ ਦਿੱਤੀਆਂ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।